ਕਾਂਗੋ ਜਿਹੜਾ ਅਫਰੀਕਾ ਦਾ ਇੱਕ ਮੁਲਕ ਆ, ਉਹਨਾਂ ਨੇ ਕਿਹਾ ਵੀ ਇੱਕ ਨਵੀਂ ਡੀਲ ਦੇ ਤਹਿਤ ਉਹ ਥਰਡ ਕੰਟਰੀ ਡਿਪੋਰਟੀਜ਼ ਆ ਉਹਨਾਂ ਨੂੰ ਰਿਸੀਵ ਕਰੇਗਾ। ਕਿਨਸ਼ਾਸਾ ਜਿਹੜਾ ਉਹਨਾਂ ਦੇ ਵੱਲ ਜਿਹੜੀ ਕਿ ਰਾਜਧਾਨੀ ਆ ਬੇਸਿਕਲੀ ਕਾਂਗੋ ਦੀ, ਉਹਨਾਂ ਨੇ ਕਿਹਾ ਵੀ ਕੁਛ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਹ ਪਾਰਟ ਆਫ ਨਿਊ ਡੀਲ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਥਰਡ ਕੰਟਰੀ ਪ੍ਰੋਗਰਾਮ ਉਹਨਾਂ ਦਾ ਸਮਝੌਤਾ ਹੋਇਆ। ਕੱਲ ਐਤਵਾਰ ਨੂੰ ਇਹ ਅਫਰੀਕਨ ਨੇਸ਼ਨ ਉਸ ਲਿਸਟ ਦੇ ਵਿੱਚ ਦਾਖਲ ਹੋ ਗਿਆ ਸ਼ਾਮਲ ਹੋ ਗਿਆ, ਜਿਨ੍ਹਾਂ ਨੇ ਅਮਰੀਕਾ ਦੇ ਥਰਡ ਕੰਟਰੀ ਡਿਪੋਰਟੀਜ਼ ਆ ਉਹਨਾਂ ਨੂੰ ਲੈਣ ਦੀ ਗੱਲ ਜਿਹੜੀ ਉਹ ਮੰਨ ਲਈ ਹੈਗੀ ਆ। ਕਿੱਦਣ ਤੋਂ ਲੈਣਗੇ ਜਾਂ ਕਿੰਨੇ ਨੰਬਰ ਲੈਣੇ ਆ ਉਹਦੇ ਬਾਰੇ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ। ਕਾਂਗੋ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਿਹਾ ਵੀ ਇਹ ਟੈਂਪਰੇਰੀ ਆਰਜੀ ਤੌਰ ਦੇ ਉੱਤੇ ਚੀਜ਼ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ US ਕਹਿੰਦੇ ਵੀ ਉਹਨੇ ਕਈ ਜਿਹੜੇ ਇਦਾਂ ਦੇ ਥਰਡ ਕੰਟਰੀ ਡੈਪੋਟੇਸ਼ਨ ਡੀਲਸ ਆ ਘੱਟੋ ਘੱਟ 7 ਹੋਰ ਮੁਲਕਾਂ ਦੇ ਨਾਲ ਅਫਰੀਕਾ ਦੇ ਵਿੱਚ ਬਣਾਈਆਂ ਹੈਗੀਆਂ। ਸੋ ਥਰਡ ਕੰਟਰੀ ਡੈਪੋਟੇਸ਼ਨ ਦਾ ਕੀ ਮਤਲਬ ਆ ਵੀ ਮੰਨ ਲਓ ਜਿੱਦਾਂ ਕੋਈ ਭਾਰਤੀ ਮੂਲ ਦੇ ਬੰਦੇ ਨੂੰ ਉਹਨਾਂ ਨੇ ਡਿਪੋਰਟ ਕਰਨਾ, ਤੇ ਜੇ ਭਾਰਤ ਵਾਲੇ ਨਹੀਂ ਲੈ ਰਹੇ ਜਾਂ ਉਹਨਾਂ ਦੇ ਵਿੱਚ ਪ੍ਰਕਿਰਿਆ 'ਚ ਉਹਨਾਂ ਨੂੰ ਲੰਮਾ ਵਕਤ ਲੱਗ ਰਿਹਾ ਆ, ਤਾਂ ਇਹ ਅਜਿਹੇ ਮੁਲਕਾਂ ਦੇ ਵਿੱਚ ਜਿਹੜੇ ਉਸ ਮੁਲਕ ਦੇ ਨਿਵਾਸੀ ਨਹੀਂ ਵੀ ਆ ਉਹਨਾਂ ਨੂੰ ਕਿਸੇ ਤੀਜੇ ਮੁਲਕ ਦੇ ਵਿੱਚ ਡਿਪੋਰਟ ਕਰਕੇ ਉਹਨਾਂ ਚਿਰ ਰੱਖਣ ਦੇ ਲਈ ਘੱਲਿਆ ਜਿਹੜਾ ਉਹ ਜਾ ਰਿਹਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ 300 ਮਾਈਗ੍ਰੈਂਟਸ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਡਿਪੋਰਟ ਕਰਨ ਦੇ ਲਈ $40 ਮਿਲੀਅਨ ਖਰਚੇਗੀ। ਸੋ ਆਲਰੇਡੀ ਉਹਨਾਂ ਨੇ $40 ਮਿਲੀਅਨ ਖਰਚੇ ਆ 300 ਜਾਣਿਆਂ ਨੂੰ ਡਿਪੋਰਟ ਕਰਨ ਦੇ ਲਈ ਕਿਸੇ ਹੋਰ ਮੁਲਕ ਦੇ ਵਿੱਚ। ਹੁਣ ਇਹ ਕਿੰਨਾ ਕੁ ਸਸਤਾ ਪੈ ਰਿਹਾ ਜਾਂ ਕਿੰਨਾ ਕੁ ਮਹਿੰਗਾ ਪੈ ਰਿਹਾ ਆ, ਇਹ ਅੰਦਾਜ਼ਾ ਤੁਸੀਂ ਆਪ ਸਹਿਜੇ ਖੁਦ ਲਗਾ ਸਕਦੇ ਆ। ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਜਿਹੜੇ ਸਟਾਫ ਦੇ ਵਿੱਚ ਸੀਗੇ ਉਹਨਾਂ ਨੇ ਇਹ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਸੀ, ਉਹਦੇ ਵਿੱਚ ਜਾਣਕਾਰੀ ਸਾਹਮਣੇ ਆਈ ਸੀ। ਕਈ ਜਿਹੜੇ ਲਾਇਰਸ ਤੇ ਜਿਹੜੇ ਐਕਟਿਵਿਸਟ ਆ ਉਹਨਾਂ ਨੇ ਸਵਾਲ ਚੁੱਕੇ ਆ ਇਹਨਾਂ ਦੀ ਇਦਾਂ ਦੀਆਂ ਡੀਲਸ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਅਫਰੀਕਾ ਦੇ ਮੁਲਕਾਂ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਜਿਹੜੀਆਂ ਖਾਸ ਕਰਕੇ ਰਿਪਰੈਸਿਵ ਗਵਰਨਮੈਂਟਸ ਆ ਜਿੱਥੇ ਹਿਊਮਨ ਰਾਈਟ ਰੈਕਡ ਕਾਫੀ ਮਾੜਾ ਆ, ਉਹਨਾਂ ਦੇ ਨਾਲ ਇਦਾਂ ਦੀਆਂ ਡੀਲ ਬਣਾਈਆਂ ਗਈਆਂ, ਜਿਨ੍ਹਾਂ ਮੁਲਕਾਂ ਦੇ ਵਿੱਚ ਸਾਊਥ ਸੁਡਾਨ, ਇਕੁਆਟੋਰੀਅਲ ਗਿਨੀ, ਐਸਵਾਤੀਨੀ ਕਰਕੇ ਜਿਹੜੇ ਸ਼ਹਿਰ ਆ ਉਹ ਮੁਲਕ ਜਿਹੜੇ ਆ ਉਹ ਆਉਂਦੇ ਹੈਗੇ ਆ। ਸੋ ਕਾਂਗੋ ਉਸ ਲਿਸਟ ਦੇ ਵਿੱਚ ਉਹਦਾ ਨਾਮ ਸ਼ਾਮਲ ਹੋ ਗਿਆ ਆ। ਕੱਲ ਹੀ ਉਹਨਾਂ ਦੀ ਅਮਰੀਕਾ ਦੇ ਨਾਲ ਡੀਲ ਹੋਈ ਆ ਵੀ ਉਹ ਥਰਡ ਕੰਟਰੀ ਜਿਹੜੇ ਡਿਪੋਰਟੀਜ਼ ਆ ਉਹਨਾਂ ਨੂੰ ਇਸ ਨਵੀਂ ਡੀਲ ਦੇ ਤਹਿਤ ਉਹ ਆਪਣੇ ਕੋਲ ਇੱਕ ਹਿਸਾਬ ਦੇ ਨਾਲ ਹਿਰਾਸਤ ਦੇ ਵਿੱਚ ਰੱਖਣਗੇ ਜੀ।